नमस्कार, सत श्री अकाल और सलाम। मैं विभा आपके साथ फिर आई हूँ शायराना चाय के साथ। आज मेरी जो मेहमान हैं वो हरमनदीप सिंह गिल जी हैं। वो आए हैं हमारे साथ और मैं बहुत ही एक्साइटेड हूँ इस बारे में, क्योंकि इनके बारे में मैंने बहुत कुछ सुना हुआ है। इन्हें फंक्शंस में मैं सुन चुकी हूँ। बहुत ही इनकलाबी से शायर हैं, बहुत ही जोशीले हैं, बहुत ही पैशनेट हैं। तो आज हम इनके रूबरू हैं, इनसे थोड़ी बात करेंगे और इनको और करीब से जाने की कोशिश करेंगे। तो सबसे पहले तो मैं सबसे बड़ा इनको कॉम्प्लीमेंट दूंगी कि मुझे आपके जो कलर्स बहुत अच्छे लग रहे हैं। आप पगड़ी पहन के आए हैं एंड शर्ट, इट्स रियली रियली लुकिंग ऑसम। सो आपका स्वागत है। और सबसे पहले शुरुआत करते हैं आपकी बैकग्राउंड के बारे में जानने के लिए कि आप कहाँ से आ रहे हैं। मुझे पता है आप मोगा ज़िले से हैं पंजाब में, और फिर आप यहाँ पे आए और आपने मुझे बताया था कि आपके जो डैड हैं वो यूनियन मूवमेंट से जुड़े हुए थे। तो ये सब जो हिस्ट्री आप थोड़ा सा बताएं मुझे अपने बारे में। ਸਭ ਤੋਂ ਪਹਿਲਾਂ ਤਾਂ ਬੇਬਾ ਜੀ ਅਸੀਂ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ, ਤੇ ਨਾਲ ਦੀ ਨਾਲ ਮੈਂ ਇੰਡੋਜ਼ ਟੀਵੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਉਦਮ ਕੀਤਾ ਕਿ ਹਰ ਸ਼ਾਇਰ ਨੂੰ, ਨਿੱਕੇ ਵੱਡੇ ਨੂੰ, ਇਸ ਪਲੇਟਫਾਰਮ ਦਿੱਤਾ ਜਾਵੇ। ਬਹੁਤ ਵਧੀਆ ਲੱਗਾ ਤੁਹਾਡਾ ਸੱਦਾ, ਬਹੁਤ ਵਧੀਆ ਲੱਗਾ। ਠੀਕ ਹੈ ਜੀ। ਮੇਰੇ ਜਿਹੜੀ ਬੈਕਗਰਾਉਂਡ ਹੈ, ਮੈਂ ਇੱਕ ਪਿੰਡ ਦੇ ਰਹਿਣ ਵਾਲਾ ਜੀ। ਠੀਕ ਹੈ, ਮੋਗਾ ਜ਼ਿਲ੍ਹੇ ਦੇ। ਜੀ ਜੀ। ਤਾਂ ਮੇਰਾ ਜਿਹੜਾ ਸਾਰਾ ਮਾਹੌਲ ਹੈ ਉਹ ਜਿਹੜਾ ਆਮ ਪਿੰਡ 'ਚ ਹੁੰਦਾ ਹੈ, ਠੀਕ ਹੈ, ਆਮ ਜ਼ਿੰਦਗੀ ਵਾਲਾ, ਠੀਕ ਹੈ, ਇੱਕ ਕਿਸਾਨੀ ਜ਼ਿੰਦਗੀ ਵਾਲਾ। ਪਰ ਮੇਰੇ ਜਿਹੜੇ ਪਿਤਾ ਸ਼੍ਰੀ ਉਹ ਬੱਸ ਕੰਡਕਟਰ ਸਨ ਉੱਥੇ ਪੰਜਾਬ ਰੋਡ ਵਿੱਚ। ਤੇ ਉੱਥੇ ਹੀ ਉਹ ਟ੍ਰੇਡ ਯੂਨੀਅਨ ਦੇ ਲੀਡਰ ਰਹੇ ਆ, ਪੰਜਾਬ ਲੈਵਲ ਦੇ, ਸਟੇਟ ਲੈਵਲ ਦੇ ਲੀਡਰ ਰਹੇ ਆ। ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਸੀਗੀਆਂ, ਮੈਨੂੰ ਉਹ ਜਿਹੜੀ ਰਾਜਨੀਤਿਕ ਸਮਝ ਸੀਗੀ ਮੇਰੀ, ਉਹ ਗਹਿਰੀ ਕਰਨ 'ਚ, ਉਹਦੇ ਡੂੰਘਾਈ ਵਿੱਚ ਜਾਣ 'ਚ ਮੇਰੀ ਮਦਦ ਕੀਤੀ ਉਹ ਸਾਰੇ ਨੇ। ਤਾਂ ਉਹ ਤੁਹਾਨੂੰ ਜਦੋਂ ਤੁਸੀਂ ਮੇਰੀ ਕਵਿਤਾ 'ਚ ਦੇਖੋਗੇ ਤਾਂ ਉਹ ਦਿਸੂਗਾ। ਹਾਂਜੀ ਹਾਂਜੀ। ਸੋ ਇਸ ਤਰ੍ਹਾਂ ਮਤਲਬ ਇਹ ਮੇਰਾ ਸੀਗਾ ਵੀ ਇਹ इस तरह का मैं क्यों लिखता। हाँ जी हाँ जी। नहीं, मैंने देखा आपकी जो किताबें भी जो आई हैं, जो आपने बोली हैं मुझे दिखाई हैं, सनद रहे यारो और हाँ जी। तो ये दोनों किताबें भी तो इनमें भी आपकी जो कविताएं वो ज़्यादातर पॉलिटिकल इश्यूज पे हैं, राइट? और ज़्यादातर है ਪੋਲੀਟੀਕਲ ਇਸ਼ੂ ਹੁੰਦੇ, ਜਿਵੇਂ ਆਪਣੇ ਸੋਸ਼ਲ ਇਸ਼ੂ ਹੁੰਦੇ ਆ, ਕੋਈ ਫੈਮਿਲੀ ਦਾ ਵੀ ਇਸ਼ੂ ਆ ਕਦੇ ਨਾ ਕਦੇ। ਹਾਂਜੀ। ਵੀ ਪੋਲਿਟਿਕਸ ਨਾਲ ਜੁੜ ਜਾਂਦਾ ਹੈ ਆਪਣਾ, ਉਹ ਆਰਥਿਕ ਉਹਦੇ ਰਿਲੇਸ਼ਨ ਜੁੜੇ ਹੁੰਦੇ ਆ। ਠੀਕ ਹੈ, ਜਿਵੇਂ ਇੱਥੇ ਜ਼ਿੰਦਗੀ ਲਾ ਲਓ ਆਸਟ੍ਰੇਲੀਆ ਦੀ, ਜੇ ਮੈਂ ਘਰ ਦੀ ਗੱਲ ਕਰਾਂਗਾ, ਜੇ ਅਸੀਂ ਇੱਕ ਦੂਜੇ ਨੂੰ ਸਮਾਂ ਨਹੀਂ ਦੇ ਸਕਦੇ, ਠੀਕ ਆ, ਤਾਂ ਉਹਦਾ ਰੀਜ਼ਨ, ਉਹਦਾ ਕਾਰਨ ਤਾਂ ਇਹੀ ਹੋਵੇਗਾ ਕਿ ਸਾਡੇ ਜਿਹੜਾ शिफ्ट वर्क है वो सही नहीं गा। ठीक है, तो ਉਹਦੇ ਚੋਂ ਮੇਰੀ ਕਵਿਤਾ ਨਿਕਲ ਆਉਂਦੀ ਹੈ बस। हाँ, वही बात है ना। आप देखिए, आप पंजाब में लिख रहे थे, पर आपका जो एक माइंड का जो बैंड रहता है और जो आप सोचते हैं वो आप यहाँ पे भी उसको अप्लाई करते हो। यहाँ पे आप ऑस्ट्रेलिया कैसे पहुँचे, मुझे बताएं। ਆਸਟ੍ਰੇਲੀਆ ਵਾਲੀ ਸਟੋਰੀ ਬਸ ਇਸ ਤਰ੍ਹਾਂ ਹੀ ਹੈ ਜੀ। ਮਾਹੌਲ ਬਣਿਆ ਇੱਕ, ਪਹਿਲਾਂ ਮੈਂ ਉੱਥੇ ਕੰਮ ਕਰਦਾ ਸੀਗਾ ਸ਼ੁਰੂ ਤੋਂ ਹੀ, ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਮਿਲਿਆ ਸੀਗਾ, ਠੀਕ ਹੈ, ਲੋਕਾਂ ਲਈ ਕੰਮ ਕਰਨ ਦਾ। ਤੇ ਮੈਂ ਸਟੂਡੈਂਟ ਲਾਈਫ 'ਚ ਹੀ आप यूनियन लीडर भी थे, स्टूडेंट यूनियन से जुड़े हुए थे? ਲੀਡਰ ਕਾਈਂਡ ਆਫ ਲੀਡਰ ਸੀਗੇ, ਪਰ ਅਸੀਂ ਮੈਂ ਜਿਹੜਾ ਬੇਸਿਕ ਲੈਵਲ ਤੇ ਕੰਮ ਕੀਤਾ ਉੱਥੇ, ਠੀਕ ਹੈ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ 'ਚ ਮੈਂ ਕੰਮ ਕੀਤਾ, ਠੀਕ ਹੈ ਜੀ, ब्रांच लेवल ਤੇ, ब्लॉक लेवल ਤੇ, स्टेट लेवल ਤੇ। तो उधर क्या इश्यूज थे स्टूडेंट्स के, जो आप लोग जिससे डील करते थे? क्या मेन इश्यूज थे आपके? ਮੇਨ ਇਸ਼ੂਜ਼ ਅੱਜ ਕੱਲ ਵੀ ਤਕਰੀਬਨ ਉਹੀ ਚੱਲ ਰਹੇ ਆ, ਠੀਕ ਹੈ, ਜਿਹੜੇ ਕਿ ਵਧੀਆਂ ਫੀਸਾਂ ਨੂੰ ਲੈ ਕੇ, ਠੀਕ ਹੈ, ਜਿਵੇਂ ਰਿਜ਼ਰਵੇਸ਼ਨ ਨੂੰ ਲੈ ਕੇ, ਐਜੂਕੇਸ਼ਨ ਜਿਵੇਂ ਹਰ ਏਰੀਏ 'ਚ ਪਹੁੰਚ ਕਰਨੀ, ਜਿਵੇਂ ਕਾਲਜ ਹੈ ਇੱਕ ਸਟੇਟ ਲੈਵਲ, ਇੱਕ ਜ਼ਿਲ੍ਹਾ ਲੈਵਲ ਤੇ ਇੱਕ ਕਾਲਜ ਹੈ, ਉਹ ਕਿਤੇ ਪਿੰਡ ਵੀ ਖੁੱਲ ਸਕਦੇ ਆ ਕਾਲਜ, ਕਿਉਂਕਿ ਇੰਨੀ ਆਬਾਦੀ ਵੱਧ ਚੁੱਕੀ ਹੈ। ਅਜਿਹੇ ਇਸ਼ੂ ਸੀਗੇ, ਠੀਕ ਹੈ, ਜਿਵੇਂ ਕੁੜੀਆਂ ਦੀ ਐਜੂਕੇਸ਼ਨ ਹੈ, ਠੀਕ ਹੈ, ਬਹੁਤ ਵੱਡਾ ਇਸ਼ੂ ਹੈ, ਠੀਕ ਹੈ, ਉਹਨਾਂ ਦੀ ਜਿਹੜੀ ਹੈਗੀ ਹੈ ਬਰਾਬਰਤਾ, ਪਹਿਲਾਂ ਜਥੇਬੰਦੀ 'ਚ ਜਿਵੇਂ ਯੂਨੀਅਨ 'ਚ ਬਰਾਬਰਤਾ, ਫਿਰ ਉਸ ਲਈ ਲੜਨਾ ਕਿ ਉਹਨਾਂ ਨੂੰ ਹਰ ਕਿਤੇ ਨੌਕਰੀ 'ਚ, ਐਜੂਕੇਸ਼ਨ 'ਚ ਉਹਨਾਂ ਨੂੰ ਪਿੱਛੇ ਨਾ, ਕਿਉਂਕਿ ਸੋਸ਼ਲ ਜਿਹੜਾ ਬੈਰੀਅਰ ਬਣੇ ਹੋਏ ਉਹਨਾਂ ਨੂੰ ਤੋੜਨ ਵਾਸਤੇ ਉਹਨਾਂ ਨੂੰ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ ਮੂਵਮੈਂਟ 'ਚ। ਤਾਂ ਇਹੀ ਸਾਰੇ ਇਸ਼ੂ ਸੀਗੇ ਸਟੂडेंट लेवल ਤੇ, ਉਹੀ यूथ लेवल ਤੇ ਸੀਗੇ। सही है। तो आप अब जैसे ऑस्ट्रेलिया पहुंचे, यहाँ पे आप जुड़े हुए हैं यूनियन मूवमेंट से यहाँ पे भी जो हैं, या यहाँ पे कौन से इश्यूज को आप रिप्रेजेंट करते हैं? मतलब ਇੱਥੇ ਜਦੋਂ ਹਰ ਕੋਈ ਆਉਂਦਾ ਨਾ ਜੀ, ਇਨਸਾਨ ਕੋਈ ਵੀ ਆਉਂਦਾ, ਤੁਸੀਂ ਵੀ ਇੱਥੇ ਆਏ ਹੋਗੇ, ਪਹਿਲਾਂ ਆਪਾਂ ਕੀ ਵੇਖਦੇ ਹਾਂ ਵੀ
ਅਸੀਂ ਅਜਿਹੇ ਮਾਹੌਲ ਚੋਂ ਨਿਕਲ ਕੇ ਇੱਥੇ ਬਹੁਤ ਵਧੀਆ, ਠੀਕ ਹੈ ਜੀ, ਇਹ ਇੱਕ ਬੜੀ ਸੋਹਣੀ ਦੁਨੀਆ, ਠੀਕ ਹੈ ਜੀ ਜੀ ਹੌਲੀ ਹੌਲੀ ਜਦੋਂ ਤੁਸੀਂ ਉਸ ਸਰਕਲ 'ਚ ਵਿਚਰਦੇ ਹੋ, ਉਸ ਸੁਸਾਇਟੀ ਨੂੰ ਜਾਂ ਉਹ ਸਾਰਾ ਕੁਝ ਅਡਾਪਟ ਕਰਦੇ ਹੋ ਕਲਚਰ, ਤਾਂ ਉੱਥੋਂ ਤੁਹਾਨੂੰ ਉਹ ਕਮੀਆਂ ਦਿਖਣ ਲੱਗਦੀਆਂ, ਉਹ ਖਾਮੀਆਂ ਦਿਸਣ ਲੱਗਦੀਆਂ, ਠੀਕ ਹੈ, ਜਿਹੜੀਆਂ ਕਿ ਇਸ ਸਿਸਟਮ ਦੇ ਮਤਲਬ ਵਿੱਚ ਆਮ ਹੁੰਦੀਆਂ, ਠੀਕ ਹੈ। ਤਾਂ ਪਹਿਲਾਂ ਜਦੋਂ ਮੈਂ ਜਿੰਨਾ ਸਮਾਂ ਮੈਂ ਕੰਮ 'ਚ ਨਹੀਂ ਆਇਆ, ਮੈਂ ਯੂਨੀਅਨ 'ਚ ਨਹੀਂ ਆ ਸਕਦਾ ਸੀ ਕਿਉਂਕਿ ਮੈਨੂੰ ਇਸ਼ੂਜ਼ ਹੀ ਨਹੀਂ ਪਤਾ ਸੀਗੇ, ਠੀਕ ਹੈ, ਸਾਡੀਆਂ ਪ੍ਰੋਬਲਮ ਨਹੀਂ ਪਤਾ ਸੀਗੀਆਂ। ਹਾਂਜੀ 2008 'ਚ ਮੈਂ ਬੱਸ ਇੰਡਸਟਰੀ ਜੁਆਇਨ ਕੀਤੀ ਜੀ। ਉਸ ਤੋਂ ਬਾਅਦ ਅਸੀਂ 2014 ਤੱਕ ਮੈਂ ਬ੍ਰਿਸਬੇਨ ਰਿਹਾ ਜੀ, ਠੀਕ ਹੈ। आप आए कब थे यहाँ ऑस्ट्रेलिया? 2006 ਚ ਆਇਆ ਸੀਗਾ। अच्छा 2000 ब्रिस्बेन कैसे पहुंचे, मतलब ऑस्ट्रेलिया में पूरी जगह में ब्रिस्बेन? 2007 ਚ ਮੈਂ ਟੈਕਸੀ ਚਲਾਉਂਦਾ ਸੀਗਾ, ਅੱਛਾ ਜੀ। ਐਂਡ ਚ ਜਾਂ 2008 ਦੇ अर्ਲੀ ਮੰਥ ਚ ਉੱਥੇ ਟੈਕਸੀ ਦੀ ਸਟ੍ਰਾਈਕ ਵੱਡੀ ਹੋਈ, ਉੱਥੇ ਆਗੂ ਰੋਲ ਮਤਲਬ अच्छा ਅਦਾ अच्छा ਕੀਤਾ, ਠੀਕ ਹੈ। हाँ जी ਉਹ ਸਟ੍ਰਾਈਕ 'ਚ ਪੂਰਾ ਭਾਗ ਲਿਆ। ਉਸ ਤੋਂ ਬਾਅਦ ਮੈਂ ਬੱਸ ਇੰਡਸਟਰੀ 'ਚ ਆਇਆ। ਫਿਰ 14 ਤੱਕ ਸਾਨੂੰ ਇਹ ਸੀਗਾ, ਮੇਰੇ ਬੱਚੇ ਨੂੰ ਨਾ ਅਸਥਮਾ ਸੀਗਾ, ਪਹਿਲਾਂ ਕੰਪਲੇਂਟ ਸੀਗੀ ਅਸਥਮੇ ਦੀ, ਤਾਂ ਸਾਨੂੰ ਡਾਕਟਰ ਨੇ ਐਡਵਾਈਸ ਕੀਤਾ ਕਿ ਤੁਹਾਨੂੰ ਸਟੇਟ ਚੇਂਜ ਕਰਨਾ ਪੈਣਾ, ਇਹ ਤੁਸੀਂ ਉਹ ਜੇ ਸਟੇਟ ਜਾਓ, ਠੀਕ ਹੈ, ਜਿੱਥੇ ਵੀ ਮੱਗੀ ਜਾਂ ਵੈਦਰ ਹੋਵੇ। ਫਿਰ ਅਸੀਂ ਬ੍ਰਿਸਬੇਨ, ਇੱਥੇ ਮੇਰੇ ਕਜ਼ਨ ਹੈਗੇ, ਠੀਕ ਹੈ, ਸਿਸਟਰ ਕਜ਼ਨ, ਬ੍ਰਦਰ ਕਜ਼ਨ, ਫਿਰ ਉਹ ਹੈਲਪਫੁਲ ਹੋ ਗਏ, ਠੀਕ ਹੈ। ਇਸ ਤਰ੍ਹਾਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਥੇ आओ, ਤਾਂ फिर ਇੱਥੇ ब्रिस्बेन मूव हो गई। अच्छा अच्छा अच्छा। तो आपसे मुझे ये पूछना था, जैसे अभी आपकी लाइफ होती है बहुत बिजी हो जाती है यहाँ पे, मतलब ना 2 दिन मिलते हैं आपको, सैटरडे संडे, तो आप वक्त कैसे निकालते हैं अपनी शायरी लिखने का, और वो भी आप किताबें भी लिख लेते हैं, तो आपको वक्त कैसे मिलता है अपनी मसरूफ सी जिंदगी में? ਦੇਖੋ ਵੀ ਲਿਖਣ ਨੂੰ ਤਾਂ ਨਾ ਬਹੁਤ ਕੁਝ ਹੁੰਦਾ, ਹਾਂਜੀ, ਠੀਕ ਹੈ। ਸਾਡੀ ਜ਼ਿੰਦਗੀ ਨਾਲ ਜੁੜਿਆ ਹਰ ਕੁਝ ਅਸੀਂ ਲਿਖ ਸਕਦੇ ਹਾਂ, ਵਕਤ ਨਹੀਂ ਮਿਲਦਾ, ਵਕਤ ਨਹੀਂ ਮਿਲਦਾ ਜੀ। ਇਹ ਹੁਣ ਜੇ ਤੁਸੀਂ ਇਹੀ ਸਵਾਲ ਮੇਰੀ ਵਾਈਫ ਦੇ ਮੂਹਰੇ ਪੁੱਛਦੇ ਤਾਂ ਸ਼ਾਇਦ ਮੈਂ ਜਵਾਬ ਨਾ ਦੇ ਪਾਉਂਦਾ, ਉਹਨਾਂ ਨੇ ਦੇ ਦੇਣਾ ਸੀਗਾ, ਠੀਕ ਹੈ ਜੀ। ਉਹਨਾਂ ਨੇ ਕਹਿਣਾ ਸੀ ਵੀ ਇਹਨਾਂ ਕੋਲੇ ਵਕਤ ਹੈ ਹੀ ਕਿੱਥੇ ਆ, ਠੀਕ ਹੈ। ਕਿਉਂਕਿ ਮੈਨੂੰ ਬਹੁਤ ਘੱਟ ਸਮਾਂ ਮਿਲਦਾ ਵੀ ਮੈਂ ਘਰੇ ਵੀ ਵਕਤ ਦੇਵਾਂ। ਉਹ ਘਰ ਦੇ ਸਮੇਂ ਚੋਂ ਵੀ ਸਮਾਂ ਕੱਢ ਕੇ ਕਿਤੇ ਬੈਠੇ ਆ ਰਾਤ ਨੂੰ, ਠੀਕ ਹੈ, ਜਿਵੇਂ ਮੈਂ ਸ਼ਿਫਟ ਮੇਰੀ ਨੋਰਮਲੀ 9-10 ਵਜੇ ਫਿਨਿਸ਼ ਹੁੰਦੀ ਹੈ, ਠੀਕ ਹੈ, ਉੱਥੇ ਫਿਰ ਇੱਕ ਅੱਧੀ ਕਵਿਤਾ ਲਿਖ ਹੋ ਜਾਂਦੀ ਹੈ, ਠੀਕ ਹੈ, ਪੂਰੇ ਦਿਨ ਤੇ ਜਿਹੜਾ ਜੋ ਕੁਝ ਦੇਖਿਆ। तो आपको क्या इंस्पिर मतलब आपके फेवरेट शायर कौन से, ये मुझे पूछना था। आपके शायर बताइए, आप जिनको पढ़ते हैं और जिनसे आपको इंस्पिरेशन मिलता है, या आपकी ज़िंदगी में उनका काफ़ी वो रहा हो। ਜੀ ਸ਼ਾਇਰ ਇਸ ਤਰ੍ਹਾਂ ਵੀ ਕੋਈ ਇੱਕ ਸ਼ਾਇਰ ਦਾ ਨਾਮ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਲੈ ਸਕਦਾ। ਹੁਣ ਜਦੋਂ ਅਸੀਂ ਸ਼ੁਰੂ ਕੀਤਾ, ਠੀਕ ਹੈ, ਮੈਂ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਂ ਵਾਰਤਕ ਤੋਂ ਪੜ੍ਹਨਾ ਸ਼ੁਰੂ ਕੀਤਾ, ਜਸਵੰਤ ਸਿੰਘ ਕਮਲ ਤੋਂ ਪੜ੍ਹਨਾ ਸ਼ੁਰੂ ਕੀਤਾ ਜੀ, ਠੀਕ ਹੈ। ਤਾਂ ਉੱਥੋਂ ਉਹਨਾਂ ਦੀ ਜਿਹੜੀ ਉਸ ਪੜ੍ਹਨ ਤੋਂ ਲੈ ਕੇ ਉਸ ਤੋਂ ਬਾਅਦ ਪਾਸ਼ ਤੇ ਚਲਾ ਗਿਆ ਮੈਂ, ਠੀਕ ਹੈ, ਹੌਲੀ ਪੜ੍ਹਦਾ। ਉਹਦੀ ਖੁੱਲੀ ਕਵਿਤਾ ਮੈਨੂੰ ਬਹੁਤ ਪ੍ਰਭਾਵ ਕੀਤਾ ਉਹਨਾਂ ਨੇ, ਠੀਕ ਹੈ ਜੀ। ਹਾਂਜੀ। ਉਸ ਤੋਂ ਬਾਅਦ ਪੜ੍ਹਦੇ ਡਾਕਟਰ ਜਗਤਾਰ ਤੱਕ ਪਹੁੰਚੇ, ਠੀਕ ਹੈ। ਉਹਨਾਂ ਦੀਆਂ ਗਜ਼ਲਾਂ ਜਿਹੜੀਆਂ ਸੀਗੀਆਂ ਮੈਨੂੰ ਅੱਜ ਵੀ ਬਹੁਤ ਵਧੀਆ ਲੱਗਦੀਆਂ। ਪਾਸ਼ ਨੂੰ ਅੱਜ ਵੀ ਮੈਂ ਕਦੇ ਬਹੁਤ ਡੂੰਘਾਈ ਨਾਲ ਪੜ੍ਹਦਾ ਜੀ, ਠੀਕ ਹੈ, ਕਿਉਂਕਿ ਪਾਸ਼ ਨੂੰ ਤੁਸੀਂ ਜਿੰਨੇ ਵਾਰੀ ਮਰਜ਼ੀ ਪੜ੍ਹ ਲਓ, ਜਗਤਾਰ ਨੂੰ ਜਾਂ ਜਸਵੰਤ ਕਮਲ ਦੇ ਨਾਵਲ ਤੁਸੀਂ ਜਿੰਨਾ ਚਿਰ ਮਰਜ਼ੀ ਪੜ੍ਹੀ ਜਾਓ, ਠੀਕ ਹੈ। ਉਹਨਾਂ ਤੁਹਾਡੇ ਨਾਨਕ ਸਿੰਘ ਹੋਏ, ਠੀਕ ਹੈ, ਅੰਮ੍ਰਿਤਾ ਪ੍ਰੀਤਮ ਜੀ ਹੋਏ, ਇਹ ਉਹ ਲੋਕ ਨੇ, ਠੀਕ ਹੈ, ਸਾਡੇ ਸਾਹਿਤਕ ਖੇਤਰ ਦੇ ਵੀ। ਅਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਪੜ੍ਹ ਲਈਏ ਓਨਾ ਹੀ ਘੱਟ ਹੈ, ਠੀਕ ਹੈ। ਇਹਨਾਂ ਲੋਕਾਂ ਨੇ ਲੋਕਾਂ ਦੀ ਪੜ੍ਹਨ ਦੀ ਰੁਚੀ ਬਣਾਉਂਦੇ ਆ। ਜਿਵੇਂ ਜਿਵੇਂ ਬੰਦਾ ਸੰਵੇਦਨਸ਼ੀਲ ਹੁੰਦਾ ਜਾਂਦਾ, ਉਹ ਫਿਰ ਅਗਲੇ ਸਾਹਿਤ ਦੀਆਂ ਕੜੀਆਂ 'ਚ ਖੋਲਦਾ ਰਹਿੰਦਾ ਜੀ। ਇਹ ਮਤਲਬ ਬਣ ਗਈ ਇੱਕ ਤਰਤੀਬ ਬਣ ਗਈ। जी जी जी। तो ये मुझे आपसे एक और पूछना था कि जो आजकल की ज़िंदगी में आप शायरी का कैसा कंट्रीब्यूशन देखते हैं, मतलब आपको क्या लगता है कि शायरी का क्या योगदान है आजकल की नई जनरेशन? डू यू थिंक वो लोग इंटरेस्टेड हैं शायरी पढ़ने में एज ए शायर? आपको ਦੇਖੋ ਜੀ, ਸ਼ਾਇਰੀ ਦਾ ਸੰਬੰਧ ਮੇਰੇ ਹਿਸਾਬ ਨਾਲ ਸਿੱਧਾ ਲੋਕਾਂ ਨਾਲ ਹੁੰਦਾ ਜੀ, ਖਾਸ ਕਰਕੇ ਕੰਮ ਕਰਨ ਵਾਲੇ ਲੋਕਾਂ ਨਾਲ। ਤੇ ਜਦੋਂ ਅਸੀਂ ਇਤਿਹਾਸ 'ਚ ਦੇਖਦੇ ਨਾ ਪਿੱਛੇ ਸ਼ਾਇਰ ਕੌਣ ਹੋਏ ਆ, ਠੀਕ ਹੈ, ਜਿਵੇਂ ਲਾਲ ਸਿੰਘ ਦਿਲ ਹੋਏ ਜਾਂ ਸੰਤ ਰਾਮ ਉਦਾਸੀ ਹੋਏ ਜਾਂ ਪਾਸ਼ ਹੋਇਆ, ਠੀਕ ਹੈ। ਜਿਵੇਂ ਸੰਤ ਰਾਮ ਉਦਾਸੀ ਤੇ ਪਾਸ਼ ਦੀ ਇੱਕ ਜਿਹੜੀ ਵਿਲੱਖਣ ਗੱਲ ਇਹ ਹੈ ਕਿ ਉਹਨਾਂ ਨੇ ਉਹਨਾਂ ਸਟੇਜਾਂ ਤੋਂ ਆਪਣੀ ਕਵਿਤਾ ਬੋਲੀ ਹੈ ਜਾਂ ਉਹਨਾਂ ਸੰਘਰਸ਼ਾਂ 'ਚ ਉਹ ਕਵਿਤਾ ਲਈ ਹੈ, ਉਹ ਤਾਂ ਹੀ ਇੰਨੇ ਮਤਲਬ ਫੇਮਸ ਹੈ, ਠੀਕ ਹੈ, ਜਾਂ ਕਹਿ ਦਈਏ ਇੰਨੇ ਪਿਆਰੇ। ਸੋ ਜਦੋਂ ਅਸੀਂ ਕਵਿਤਾ ਨੂੰ ਇੱਕ ਕਮਰੇ 'ਚ ਜਾਂ ਗਜ਼ਲ ਨੂੰ ਇੱਕ ਕਮਰੇ 'ਚ ਬੰਨ੍ਹ ਦਿੰਦੇ ਨਾ, ਉਹ ਮੇਰੇ ਹਿਸਾਬ ਨਾਲ ਉਹ ਕਵਿਤਾ ਨਾਲ ਇਨਸਾਫ ਨਹੀਂ ਹੁੰਦਾ, ਕਿਉਂਕਿ ਉੱਥੇ ਲੋਕਾਂ ਦੀ ਕਚਹਿਰੀ 'ਚ ਉਹਨੂੰ ਬਿਲਕੁਲ ਸਹੀ ਰੱਖਿਆ ਨਹੀਂ ਜਾਂਦਾ, ਕਿ ਲੋਕ ਉਸਕੇ ਸਾਥ ਰਿਲੇਟ ਕਰ ਸਕਦੇ। ਤੁਸੀਂ ਆਮ ਸੁਣੋਗੇ ਸ਼ਾਇਰਾਂ ਨੂੰ ਵੀ ਮੈਂ ਤਾਂ ਵੀ ਬਹੁਤ ਵਧੀਆ ਸ਼ਾਇਰ ਸੀਗਾ, ਉਹ ਕਿੱਥੇ ਲੁਕਿਆ ਰਹਿ ਗਿਆ, ਠੀਕ ਹੈ। ਉਹ ਇਹ ਲੁਕਣ ਵਾਲੀ ਗੱਲ ਹੈ ਵੀ ਉਹ ਲੋਕਾਂ 'ਚ ਸਾਡੇ ਉਹ ਇਕੱਠ ਹੈ ਨਹੀਂਗੇ, ਉਹ ਸਟਰਗਲ ਹੈ ਨਹੀਂਗੀ, ਠੀਕ ਹੈ। ਉਹ ਚੀਜ਼ਾਂ ਫਿਰ ਉਹ ਸਾਰੀ ਸਾਡੀ ਜਿਹੜੀ ਹੈਗੀ ਹੈ ਲਿਖਣ ਜਿਹੜੀ ਵਿਧਾ ਹੈ, ਜਿਹੜੀਆਂ ਕਲਾਵਾਂ ਹੈ, ਉਹ ਇੱਕ ਬਸ एक बिजनेस बन के बह जाती है, बस ਇਸ ਤੋਂ ਬਾਅਦ नहीं तुरदियां। हाँ जी। तो आप जो लिखते हो ज़्यादातर खुली कविता नज़म लिखते हैं ना, ज़्यादा आपका जो रुझान है, तो उसके पीछे क्या आपका
ਉਸ ਦੇ ਪਿੱਛੇ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਖੁੱਲੀ ਕਵਿਤਾ ਵਾਲੇ ਜਿਹੜੇ ਲੇਖਕ ਹੈ ਠੀਕ ਹੈ ਉਹਨਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਠੀਕ ਹੈ, ਉਹਨਾਂ ਦੇ ਕਹਿਣ ਦੇ ਅੰਦਾਜ਼ ਨੇ ਪ੍ਰਭਾਵਿਤ ਕੀਤਾ। ਫਿਰ ਉਹ ਖੁੱਲੀ ਕਵਿਤਾ ਇਹ ਹੁੰਦੀ ਕਿ ਇੱਕ ਵਿਸ਼ੇ ਨਾਲ ਜੁੜੀ ਹੁੰਦੀ ਹੈ। ਹਾਂਜੀ, ਉਹ ਮੈਨੂੰ ਬਹੁਤ ਵਧੀਆ ਲੱਗਦਾ ਵੀ ਜਦੋਂ ਤੁਸੀਂ ਇੱਕ ਵਿਸ਼ਾ ਛੇੜਦੇ ਹੋ ਠੀਕ ਹੈ, ਹਾਂਜੀ, ਉਸ ਨੂੰ ਤੁਸੀਂ ਕਿੰਨਾ ਕਾਵਿਕ ਰੂਪ ਦੇ ਸਕਦੇ ਹੋ ਇਹ ਤੁਹਾਡੀ ਗੱਲ ਹੈ, ਪਰ ਉਸ ਨੂੰ ਇੱਕ ਵਿਸ਼ੇ ਨੂੰ ਕੰਪਲੀਟ ਕਰਨ 'ਚ ਨਾ ਤੁਹਾਨੂੰ ਬਹੁਤ ਵਧੀਆ ਮਤਲਬ ਇੱਕ ਟੇਸਟ ਮਿਲਦਾ ਠੀਕ ਹੈ। ਹਾਂਜੀ, ਤਾਂ ਮੈਨੂੰ ਉਹ ਤਾਂ ਖੁੱਲੀ ਕਵਿਤਾ ਵਧੀਆ ਲੱਗਦੀ ਹੈ। ਤੁਕਬੰਦੀ ਕਰ ਲਈਦੀ ਆ ਪਰ ਮੈਨੂੰ ਉਹ ਲੱਗਦਾ ਨਹੀਂਗਾ ਵੀ ਤੁਕਬੰਦੀ ਨਾਲ ਮੈਂ ਉਹਨਾਂ ਕਹਿ ਸਕਦਾ ਆਪਣੇ आप 'ਚ जितना मैं खुली कविता 'ਚ ਵਧੀਆ दर्शा सकता। हाँ जी, मेरा भी ऐसे ही एक्चुअली आई डू, जब मैं लिखती हूँ तो एक फ्लो रहता है, आप जो लिख सकते हैं उसमें ना, तो आपके मन में जो आ रहा है एक ही टॉपिक के ऊपर ਤੁਸੀਂ ਨੋਟ ਕੀਤਾ ਹੋਊਗਾ ਵੀ ਇੱਕੋ ਟੌਪਿਕ ਨੂੰ ਤੁਸੀਂ ਸੋਲੂਸ਼ਨ ਦੇ ਕੇ ਠੀਕ ਹੈ ਉਹਨੂੰ ਕਈ ਹੁਣ ਜਿਵੇਂ ਲਾਲ ਸਿੰਘ ਦਿਲ ਵਰਗੇ ਸ਼ਾਇਰ ਆ ਸਾਡੇ, ਉਹ 4 ਸ਼ਬਦ ਮਤਲਬ 4 ਲਾਈਨਾਂ 'ਚ ਹੀ ਕਵਿਤਾ ਖਤਮ ਕਰ ਦਿੰਦੇ ਠੀਕ ਹੈ, ਤੇ ਮੈਸੇਜ ਵੀ ਇੰਨਾ ਵਧੀਆ ਹੁੰਦਾ ਕਿ ਤੁਸੀਂ देखो भी बार बार सोचेंगे कि ठीक है, ठीक है, हाँ थोड़े से शब्दों में। तो आपका कोई एक पसंदीदा शेर या कुछ सुनाएंगे मुझे? आपको कुछ किसी भी शायर का, किसी भी शायर का सुना दीजिए। डॉक्टर जगतार दा सुनाऊंगा। हाँ जी जरूर जी। ਜਿਹੜੀ मैं गजल आम गाना ਉਹ ਚ ਲੈ ਸਕਦਾ ਠੀਕ ਹੈ। हाँ जी। ਆ ਕੇ ਯਾਦ ਤੇਰੀ ਜੰਗਲ ਗਮਾਂ ਦੇ ਚੀਰੇ, ਜੁਗ ਨੂੰ ਜੋ ਚੀਰ ਜਾਂਦਾ ਰਾਤਾਂ ਦੇ ਹਨੇਰਾ, वाह, ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ, ਫਿਰ ਵੀ ਉसी ਰੁਕੇ ਨਾ ਸਾਡਾ ਵੀ ਦੇਖ ਜੇਰਾ। अरे वाह, दिस इज सो नाइस। ਜਗਤਾਰ ਦੇ ਸ਼ੇਰ ਤਾਂ ਮੈਂ ਆਮ ਹੀ ਲੋਕਾਂ 'ਚ ਬੋਲਦਾ ਰਹਿੰਦਾ ਠੀਕ ਹੈ, ਆਮ ਜਨਰਲ ਗੱਲਬਾਤ 'ਚ ਮੈਨੂੰ ਇਹ ਹੁੰਦਾ ਵੀ ਸ਼ਾਇਰੀ ਦਾ ਲੋਕਾਂ ਨੂੰ ਟੱਚ ਦੇਣਾ ਚਾਹੀਦਾ ਠੀਕ ਹੈ। ਜਿਵੇਂ ਅਸੀਂ ਬੈਠੇ ਹਾਂ ਬਸ ਜਿਵੇਂ ਜਗਤਾਰ ਜੀ ਕਹਿੰਦੇ ਅਸੀਂ ਆਦਮੀ ਹਰ ਰੋਜ਼ ਪੀ ਨਹੀਂ ਮਰਦਾ, ਜ਼ਿੰਦਗੀ ਵੀ ਕਹੀ ਜ਼ਹਿਰ ਯਾਰੋ ਠੀਕ ਹੈ। ਤੋ ਜਦੋਂ ਅਸੀਂ ਗੱਲਾਂ ਕਰਦੇ ਹਾਂ ਲੋਕਾਂ ਨਾਲ ਤਾਂ ਇਹ ਗੱਲਾਂ ਸਾਨੂੰ ਲੋਕਾਂ 'ਚ ਕਰਨੀਆਂ ਚਾਹੀਦੀਆਂ, ਭਾਵੇਂ ਅਸੀਂ ਪਰਿਵਾਰ 'ਚ ਬੈਠੇ ਹਾਂ ਭਾਵੇਂ ਅਸੀਂ ਦੋਸਤਾਂ ਮਿੱਤਰਾਂ 'ਚ ਬੈਠੇ ਹਾਂ। ਜੇ ਅਸੀਂ ਇਹ ਸ਼ਾਇਰੀ ਨੂੰ ਲੋਕਾਂ 'ਚ ਨਹੀਂ ਨਾ ਬੋਲਦੇ ਫਿਰ ਉਹ ਸਾਨੂੰ ਫਿਰ ਲੋਕ ਉਹ ਜਿਹਾ ਰਿਸਪੌਂਸ ਦੇਣਾ ਲੱਗ। ਹੁਣ ਅਸੀਂ ਪੰਜਾਬੀ ਸਾਰੇ ਜਿਹੜੇ ਹੈਗੇ ਅਸੀਂ ਕਹਿੰਦੇ ਵੀ ਸਾਨੂੰ ਗਜ਼ਲ ਇੰਨੀ ਫੇਮਸ ਨਹੀਂ ਗੀ, ਕਵਿਤਾ ਇੰਨੀ ਫੇਮਸ ਨਹੀਂ। ਇਹ ਸਾਰੀਆਂ ਗੱਲਾਂ ਨਾ ਮੈਨੂੰ ਬਨਾਵਟੀ ਲੱਗਦੀਆਂ ਕਦੇ ਕਦੇ, ਕਿਉਂਕਿ ਸਾਡੇ ਪੰਜਾਬ ਸਾਰੇ 'ਚ ਗੁਰਬਾਣੀ ਬਹੁਤ ਪੜ੍ਹੀ ਜਾਂਦੀ ਹੈ ਤੇ ਗੁਰਬਾਣੀ ਸਾਰੀ ਕਵਿਤਾ ਹੈ ਤੇ ਸਾਨੂੰ ਮੂੰਹ ਜ਼ਬਾਨੀ ਯਾਦ ਹੈ। ਅਸੀਂ ਕਵਿਤਾ ਦੇ ਬਹੁਤ ਨੇੜੇ ਹਾਂ ਪਰ ਸਾਨੂੰ ਉਹ ਗੱਲਾਂ ਨਾ ਉਭਾਰੀਆਂ ਨਹੀਂ ਜਾ ਰਹੀਆਂ ਬਸ। तो आपको इंटरनेशनल शायर या नेशनल लेवल पे अपने इंडिया पे कोई पसंद है जैसे, या पाकिस्तान के कोई आपको पसंद है अपने आसपास जहाँ पर पंजाबी बोली जाती है या हिंदी? हाँ बहुत शायर पढ़ी दे है बहुत ठीक है, बाहरलियां स्टेटां दे पढ़ी दे है, फैज़ अहमद फैज़ वर्गे लोग ठीक है, अंधियारी वर्गे ठीक है लोग, मैक्सिम गोरकी ठीक है मैं आम पढ़दा लोरकी ठीक है। ਬਹੁਤ ਇਹੋ ਜਿਹੇ ਸ਼ਾਇਰ ਆ ਜਿਨ੍ਹਾਂ ਨੂੰ ਮੈਂ ਪੜ੍ਹਦਾ ਠੀਕ ਹੈ। ਸਾਨੂੰ ਹੁਣ ਅਚਾਨਕ ਯਾਦ ਨਹੀਂ ਆਉਂਦੇ ਇਹਨਾਂ, ਹਾਂਜੀ, ਪਰ ਬੜੀ ਵੱਡੀ ਲਿਸਟ ਹੈ। ਹਾਂ ਬੜੀ ਵੱਡੀ ਲਿਸਟ ਹੈ ਜਿਨ੍ਹਾਂ ਨੂੰ ਅਸੀਂ ਪੜ੍ਹ ਸਕਦੇ, ਜਿਹੜੇ ਬਹੁਤ ਵਧੀਆ ਸਾਹਿਤ ਰਚਿਆ ਗਿਆ ਜਿਨ੍ਹਾਂ ਦੇਸ਼ਾਂ 'ਚ ਪ੍ਰੋਪਰ ਸਟਰਗਲ ਚੱਲੀ ਹੈ ਠੀਕ ਹੈ, ਜਿਨ੍ਹਾਂ ਨੇ ਇੱਕ ਰੈਵੋਲੂਸ਼ਨ ਤੱਕ ਪਹੁੰਚੇ ਹੈ ਠੀਕ ਹੈ, ਇੱਕ ਨਵਾਂ ਤਜਰਬਾ ਦਿੱਤਾ ਉਹਨਾਂ ਨੇ, ਬਥੇਰਾ ਉੱਥੇ बड़ा सोहना साहित्य रचा गया ਜਿਹੜਾ पढ़ने वाला है। शेख की बात हुई, शेख वावरा और ये सब, तो इनका मतलब इंडिया में भी काफ़ी असर रहा है उनकी फ़िलासफ़ी का। तो नहीं, आप बिल्कुल बहुत अच्छी बात बोल रहे हैं। तो मैं तो यही सोचूंगी आपके लिए कि ना अब आप ऑस्ट्रेलिया में आए हैं, आप इतना इन्वॉल्व हैं और इतने अवेयर हैं पॉलिटिकल इश्यूज से, तो आपको चुनाव लड़िए कभी तो हमारे देसी बंदे भी होने चाहिए है ना? हाँ होना चाहिए, पर ਮੇਰਾ ਇੱਕ ਫੀਲਡ ਹੈ ਕਿਉਂਕਿ ਇਸ ਵਿਚਾਰਧਾਰਾ ਨਾਲ ਜਿਹੜੀ ਨਾ ਮੈਂ ਜੁੜਿਆ ਉਹਦੇ 2-3 ਫੀਲਡ ਹੈ ਠੀਕ ਹੈ। ਤੁਸੀਂ ਸੋਸ਼ਲੀ ਕੰਮ ਕਰ ਸਕਦੇ ਹੋ ਠੀਕ ਹੈ, ਨੰਬਰ 2 ਤੁਸੀਂ ਪੋਲੀਟੀਕਲ ਕੰਮ ਕਰ ਸਕਦੇ ਹੋ, ਹੁੰਦੇ ਸਾਰੇ ਪੋਲਿਟਿਕਸ ਨੇ ਜੁੜੇ ਆ ਪਰ ਤੁਸੀਂ ਕਮਿਊਨਿਟੀ ਨਾਲ ਜੁੜ ਕੇ ਪੋਲੀਟੀਕਲ ਕੰਮ ਕਰ ਸਕਦੇ ਹੋ ਜਾਂ ਪਾਰਲੀਮੈਂਟ ਦੇ ਕੁਝ ਉਹ ਸਟੇਜ ਤੇ ਲਾਉਣ। ਪਰ ਮੇਰਾ ਥੋੜਾ ਜਿਹਾ ਚੁਣਿਆ ਹੋਇਆ ਵੀ ਮੈਂ ਯੂਨੀਅਨ ਦਾ ਕੰਮ ਕਰਕੇ ਰਾਜੀ ਹਾਂ ਠੀਕ ਹੈ, ਮੈਂ ਉਸ ਫੀਲਡ 'ਚ ਜਾ ਕੇ ਰਾਜੀ ਹਾਂ ਜੇ ਮੈਂ ਉੱਥੇ ਕੁਝ ਕਰ ਸਕਦਾ ਤਾਂ ਠੀਕ ਹੈ ਵਰਕਿੰਗ ਕਲਾਸ ਵਾਸਤੇ, ਕਿਉਂਕਿ मैं ਉਹਨੂੰ ਬੇਸ ਮੰਨਦਾ ਸਾਰੇ ਕਾਸੇ ਦਾ ਤੇ ਕੰਮ मैं सारे किते करदा, कम्युनिटी च भी काम करना है। पर ये होता है ना पॉलिटिकल लीडर्स वहीं से जो आते हैं वो बहुत स्ट्रांग रहते हैं, क्योंकि यू हैव योर क्या बोलना चाहिए, आपकी जो
हाथ रहते हैं आपकी, उनकी उंगलियां उनकी नब्स पे रहती हैं, तो आपको इश्यूज पता रहते हैं कि ग्रास रूट्स लेवल पे क्या इश्यूज है ना। ਇਹ ਗੱਲ ਆ ਨਾ, ਇੱਕ हाँ ਇਹ जी ਡੰਗਾਈ ਵਾਲੀ ਗੱਲ ਹੈ ਕਿ ਅਸੀਂ ਕੰਮ ਕਰਨ ਵਾਲੇ ਲੋਕ ਆ ਤੇ ਅਸੀਂ ਉਹਨਾਂ ਵਿੱਚ ਰਹਿੰਦੇ ਆ, जी जी ਸਾਰੀਆਂ जी ਮੁਸ਼ਕਲਾਂ ਉਹਨਾਂ ਨੂੰ उन्हें ਪਤਾ पता ਹੁੰਦੀਆਂ, होती ਉਹ है ਫੇਸ ਕਰਦੇ ਆ, जी। ਠੀਕ ਹੈ। तो वही होता है, आप रिलेट कर सकते हैं मतलब ना, और लोग आपसे रिलेट ਹੁਣ कर ਜਿਹੜੇ सकते ਲੋਕ हैं ਕੰਮ आप ਕਰਨ जो ਵਾਲੇ ਲੋਕਾਂ ਨਾਲ ਨਹੀਂ ਜੁੜੇ, जी ਉਹਨਾਂ ਦੇ ਵਿੱਚ ਬਹਿੰਦੇ ਨਹੀਂਗੇ। ਗੱਲ ਇਹ ਨਹੀਂ ਕਿ ਅਸੀਂ ਹਰ ਵਕਤ ਪੋਲਿਟਿਕਸ ਹੀ ਕਰਨੀ हाँ ਹੁੰਦੀ जी, ਉੱਤੇ, मतलब ऐसे ही ਅਸੀਂ नॉर्मल ਜਨਰਲ अपने ਟਾਕ ਚੋਂ हाँ ਕਈ ਵਾਰੀ ਨਾ ਇਹ ਗੱਲ लाइफ ਕੱਢ की ਲੈਂਦੇ बात ਆ है। ਵੀ ਅੱਜ ਕੀ ਹੈ, ਮੈਥੋਂ ਚਾਈਲਡ ਕੇਅਰ ਆ, ਠੀਕ ਹੈ, ਬੱਚੇ ਪਿਕ ਨਹੀਂ ਹੋਏ, ਮੈਨੂੰ ਚਾਈਲਡ ਕੇਅਰ ਨਹੀਂ ਪ੍ਰੋਵਾਈਡ ਹੋਇਆ, ਠੀਕ ਹੈ, या ਮੇਰੀ जी ਸ਼ਿਫਟ ਨਾਈਟ ਫਿਨਿਸ਼ ਹੋ ਰਹੀ ਹੈ, फिर ਮੇਰੀ ਵਾਈਫ ਨਾਲ ਐਡਜਸਟਮੈਂਟ ਨਹੀਂ ਹੋ ਰਹੀ, ਠੀਕ ਹੈ, ਸਮਾਂ ਉਹ ਸਾਰਾ, ਇਹ ਸਾਰੀਆਂ ਸਾਡੀਆਂ ਪ੍ਰੋਬਲਮਸ ਆ, प्रॉब्लम्स ਠੀਕ है ਹੈ। हाँ ਜੇ जी ਅਸੀਂ ਸਰਵਾਈਵ ਨਹੀਂ ਕਰ ਪਾਉਂਦੇ, ਜੇ ਅਸੀਂ ਕਹਿੰਦੇ ਵੀ ਹਾਂ ਸਾਡੀ ਵੇਸ ਬਹੁਤ ਘੱਟ ਆ, ਠੀਕ ਹੈ, ਇੱਥੇ ਫਿਰ ਉਹ ਸਾਰਿਆਂ ਦਾ ਸਾਂਝਾ, ਅਸੀਂ ਜਿੰਨਾ ਚਿਰ ਇਕੱਠੇ ਨਹੀਂ ਬਹਿੰਦੇ ਉਹ ਗੱਲਾਂ ਇਹੀ ਕਰਦੇ ਜਦੋਂ ਇਕੱਠੇ ਬਹਿੰਦੇ, ਠੀਕ ਹੈ, जी 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 ਵੀ जी ਅੱਜ ਆਹ ਪ੍ਰੋਬਲਮ ਆਈ, ਸਾਡੀ ਪੇ ਇੰਨੀ ਘੱਟ ਆ, हाँ जी ठीक हाँ जी। तो वही होता है ना, आपको एक खबर रहती है, आप उससे जुड़े हुए रहते हैं उस लेवल पे, तो ये सोचने वाली बात है आपके आने वाले फ्यूचर के लिए हरमन जी। और हमें भी अच्छा लगेगा कि देखिए हमारे देसी बंदे बिल्कुल देखो एक प्राइड की बात, प्राउड की हम लोग फील करेंगे कि आप गर्व की बात होगी हमारे लिए, है ना। और मैं आपसे एक और पूछना चाह रही थी कि आपका क्या मैसेज रहेगा हमारी, मतलब इस इंडोस टीवी पे जो दर्शक हैं उनके लिए आपका क्या मैसेज रहेगा आपका? ਮੈਸੇਜ ਤਾਂ ਮੈਂ ਇਹੀ ਕਹਿ ਸਕਦਾ ਜੀ ਕਿ ਤੁਹਾਨੂੰ ਵੱਧ ਤੋਂ ਵੱਧ, ਜਿਵੇਂ ਸਾਡੇ ਲੋਕ ਕਹਿੰਦੇ ਵੀ ਰਾਜਨੀਤੀ ਉਹਨਾਂ ਨੂੰ ਮਾੜੀ ਲੱਗਦੀ ਹੈ, ਠੀਕ ਹੈ, ਮੇਰਾ ਮੈਸੇਜ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਰਾਜਨੀਤੀ ਪੜ੍ਹਨੀ ਚਾਹੀਦੀ ਹੈ, ਸਿੱਖਣੀ ਚਾਹੀਦੀ ਹੈ, ਰਾਜਨੀਤੀ 'ਚ ਆਉਣਾ ਚਾਹੀਦਾ। ਜੇ ਤੁਸੀਂ ਰਾਜਨੀਤਿਕ ਨਹੀਂ ਬਣਦੇ हाँ जी ਤਾਂ ਅਜਿਹੇ ਲੋਕ ਵੀ ਖੜੇ ਆ, ਠੀਕ ਹੈ, ਜਿਹੜੇ ਕਿ ਤੁਹਾਨੂੰ ਮਤਲਬ ਗਲਤ ਪਾਸੇ ਵੀ ਲਿਜਾ ਸਕਦੇ, ਜਿਨ੍ਹਾਂ ਬਾਰੇ ਤੁਹਾਨੂੰ ਨੌਲੇਜ ਨਹੀਂ ਹੋਊ। जी जी ਸੋ जी जी ਰਾਜਨੀਤਿਕ ਜ਼ਰੂਰ ਬਣੋ, जरूर ਇਹ करें। ਤੁਹਾਡੇ ਲੋਕਾਂ ਦੀ ਰਾਜਨੀਤੀ ਹੈ ਤੇ ਤੁਸੀਂ ਇਹਦੇ ਵਿੱਚ ਲਾਜ਼ਮੀ ਆਓ। ਤੁਸੀਂ ਜਿੱਥੇ ਵੀ ਮਰਜ਼ੀ ਆ, ਕੰਮ ਤੇ ਆ, ਸੋਸ਼ਲੀ ਆ, ਪੋਲੀਟੀਕਲ ਪਾਰਟੀ ਨਾਲ ਜੁੜੇ ਆ, ਉੱਥੇ ਆਪਣੇ ਪੱਖ ਦੀ ਰਾਜਨੀਤੀ ਨੂੰ ਸਮਝਣ ਵਾਸਤੇ ਰਾਜਨੀਤੀ ਜ਼ਰੂਰ ਸਿੱਖੋ। जी जी नहीं, बिल्कुल सही बात आपने बोली। और आई गेस आपसे एक और मैं पूछना चाहूँगी एक सवाल कि शायरी के अलावा और क्या शौक़ हैं आपके जो आपको बहुत पसंद हो, और इसके अलावा आप थोड़ा सा अपने बारे में बताएं। शौक ਪਹਿਲਾਂ ਤਾਂ ਮੇਰਾ ਪੜ੍ਹਨਾ ਸ਼ੌਕ ਹੈ ਜੀ, पढ़ना शौक है जी। ਮੈਂ ਪੜ੍ਹਨਾ ਬਹੁਤ ਚਾਹੁੰਦਾ, ਸਮਾਂ ਨਹੀਂ ਮਿਲਦਾ, ਠੀਕ ਹੈ ਜੀ। अच्छा जी ਘਰੇ ਲਾਇਬ੍ਰੇਰੀ ਬਣਾ ਕੇ ਰੱਖੀ ਹੋਈ ਹੈ, ਜਦੋਂ ਵੀ ਟਾਈਮ ਮਿਲਦਾ 4 ਮਿੰਟ 5 ਮਿੰਟ ਕਿਤੇ ਬੱਸ ਤੇ ਵੀ, ਠੀਕ ਹੈ, तो आप पढ़ते ਤਾਂ हैं? ਮੈਂ ਕਿਤਾਬ ਮੇਰੇ मेरा ਨਾਲ भी ਹੁੰਦੀ वैसे ਹੈ, ही ठीक है। है। मुझे ट्रेन में टाइम मिलता है पढ़ने, म्यूजिक सुनने का, ਥੋੜਾ so that's why। ਬਹੁਤ ਪੇਂਟਿੰਗ ਦਾ ਵੀ ਸ਼ੌਕ ਹੈਗਾ, अच्छा ਥੋੜੀ अच्छा, ਬਹੁਤ ਕਰ ਲਈਦੀ, ਮੈਨੂੰ मुझे नहीं ਐ पता था ਪ੍ਰੋਫੈਸ਼ਨਲ पेंटिंग ਨਹੀਂ ਹੁੰਦੀ, करते हैं। ਪਰ अच्छा ਕਦੇ अच्छा, ਵੀ बस रंग चक के, ठीक है, ब्रश चक के that's good। कर ली, Actually ठीक है। that's the thing, जो भी क्रिएटिव बंदा होता है उसके ना 2-4 शौक रहते हैं, वो सब स्केच मतलब बनाने, ले ठीक लें। है, देख के अच्छा बनाने, आपको, जहाँ वैसे अंदाजा बनाना, ठीक अच्छा है। अच्छा आपको शौक है इन सब चीज़ों का, तो मतलब आप कलाकार आदमी हैं। अब बस क्रिएटिव, हाँ जी। जिंदगी जिउਣ ਦੇ ਹੋ ਹੈ। देखिए एक जिंदगी, साइड बाय साइड मतलब एक हाँ रखे हुए जी, पर शौक वही है ना, जिंदगी देखिए में। मैं भी ऐसे ही सोचती हूँ, जिंदगी एक क्या बोलना चाहिए, एक वर्क ऑफ आर्ट है ना, तो आप उसको जिस तरह से निखारें, और आपकी ज़िंदगी भी एक आर्ट जैसी होनी चाहिए, आर्ट पीस, तो उसमें मज़ा है फिर। बहुत मजा है बिल्कुल। जी। और बस हम अपने आपको कुछ बोलना है आखिर में? ਕੁਛ ਨਹੀਂ, ਬਸ ਮੈਂ ਹੀ ਸੋਚਦਾ ਸੀਗਾ ਵੀ ਕੁਛ ਜੋ ਰਹਿ ਗਿਆ, ਠੀਕ ਹੈ, हाँ जी ਫੈਮਿਲੀ ਦਾ ਇਹਨਾਂ ਸਾਰੀਆਂ ਚੀਜ਼ਾਂ 'ਚ ਸਾਡੇ ਪਰਿਵਾਰ ਦਾ ਬਹੁਤ ਯੋਗਦਾਨ ਹੁੰਦਾ that's ਹੈ, true, ਠੀਕ ਹੈ। या जी हाँ ਜਿਵੇਂ ਹੁਣ बहुत ਮੇਰੇ बड़ा। ਬੱਚੇ ਆ, ਠੀਕ ਹੈ, हम्म ਜਾਂ ਮੇਰੀ ਵਾਈਫ ਹੈ, ਠੀਕ ਹੈ, ਬੱਚੇ ਜਿਹੜੇ ਹੁੰਦੇ, ਮੈਨੂੰ ਲੱਗਦਾ ਬੱਚੇ ਸਭ ਤੋਂ ਵੱਧ ਸਿਖਾਉਂਦੇ ਆ। जी ਅਸੀਂ ਜਦੋਂ ਉਹਨਾਂ ਨਾਲ ਕਮਿਊਨੀਕੇਟ ਕਰਦੇ ਹਾਂ, ਕਿਤੇ ਬੈਠਦੇ ਹਾਂ, ਠੀਕ ਹੈ, ਗੱਲਬਾਤ ਕਰਦੇ ਹਾਂ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ 'ਚ ਇੰਨੀ ਮਤਲਬ ਗੰਭੀਰ ਸਵਾਲ ਖੜੇ ਹੁੰਦੇ ਨਾ, हाँ जी ਵੀ ਮੈਨੂੰ ਕਈ ਵਾਰੀ कैसे? ਸੋਚਣ ਵਾਸਤੇ ਮਜਬੂਰ ਕਰ ਦਿੰਦੇ ਆ। ਜਿਵੇਂ ਮੈਨੂੰ ਜੇ ਮੇਰੀ ਲੜਕੀ ਪੁੱਛਦੀ ਹੈ ਵੀ ਤੁਸੀਂ ਸਾਡੇ ਵਾਸਤੇ ਟਾਈਮ ਨਹੀਂ ਕੱਢਦੇ, ਤਾਂ ਮੈਨੂੰ ਉਦੋਂ ਸੋਚਣਾ ਪੈਂਦਾ ਵੀ ਕਮੀ ਕਿੱਥੇ ਆ। कितने, हाँ that's a very good। ਉਹ ਫਿਰ ਇੱਕ ਬਹੁਤ ਵੱਡੀ ਸਟਰਗਲ ਬਣ ਜਾਂਦੀ ਜਦੋਂ ਮੈਂ ਕਮੀ ਪੜਦਾ, ਠੀਕ हाँ ਹੈ, जी हाँ ਵੀ जी, ਸਾਡੇ ਕੰਮ ਦੇ ਘੰਟੇ ਇੰਨੇ लंबे कि ਅਸੀਂ ਬੱਚਿਆਂ ਨੂੰ ਟਾਈਮ नहीं टाइम ही नहीं, नहीं बिल्कुल आपने बहुत सही बात बोली कि वो टाइम निकालना, और एक्चुअली सुनना कि बच्चे बोल क्या रहे हैं, क्योंकि आप इतने थक हार के आते हैं और बच्चे कुछ बोल रहे हैं तो आप थोड़े से इरिटेट हो जाते हैं कि, पर आपने बिल्कुल सही सवाल बोला कि सोचने पे मजबूर करते कि अच्छा कहाँ, मतलब हम अच्छा इन बच्चों कहा। के साथ टाइम नहीं स्पेंड कर पा रहे हैं। आपने ਤੁਸੀਂ ਬੋਲਿਆ ਹੁਣ ਵੀ हाँ जी ਸੁਣਨ ਵਾਲੀ, ਠੀਕ ਹੈ, ਸੁਣਨਾ ਕੋਈ ਵੀ ਨਹੀਂ ਚਾਹੁੰਦਾ। दैट्स राइट, ये तो सारे लिसनिंग कहना स्किल्स चाहते हैं, बहुत ही, हाँ हाँ जी। सब बोलते हैं, सुनने वाले बहुत कम मिलेंगे आपको, ये बिल्कुल सही बात आपने बोली। एक्चुअली ये बहुत लॉस्ट वो होता जा रहा है, किसी के पास नहीं है, और वैसे भी लोग इतने बिजी हैं आजकल ना। ਮੈਂ ਥੋੜਾ ਜਿਹਾ ਸਿੱਖਿਆ ਹੁਣ ਵੀ ਮੈਂ ਜ਼ਿਆਦਾ ਸੁਣਨ 'ਚ ਧਿਆਨ ਦਿੰਦਾ, अच्छा आप तो ਤੇ ਲੋਕ ਇਸ ਗੱਲੋਂ ਖੁਸ਼ ਆ। हाँ जी दैट्स वेरी, एक्चुअली अगर आप सुने ना
तो वो आपका बहुत बड़ा एक आपको उससे फ़ायदा भी होता है, क्योंकि आपको पता चलता है कि लोग एक्चुअली क्या सोच रहे हैं, और आपके नॉलेज के लिए अवेयरनेस। हाँ ਲੋਕ ਚਾਹੁੰਦੇ ਵੀ ਸਾਨੂੰ ਸੁਣੋ ਤੁਸੀਂ, हाँ जी ਕਿਉਂਕਿ हाँ ਜੇ जी, ਅਸੀਂ ਉਹਨਾਂ ਨੂੰ ਸੁਣਦੇ ਨਹੀਂ, ਤੁਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਓ, ਲੜੀ ਜਾਓ, ਉਹਨਾਂ ਦੀ ਕਿਸੇ ਕੰਮ ਦਾ कैसे ਨਹੀਂ। लगा या नो हरमनदीप जी, आपसे बात करके मुझे बहुत अच्छा लगा, और मैं आपको हमारे सब दर्शकों की तरफ से और मेरी तरफ से आपके लिए शुभकामनाएं कि आप इसी तरह लिखते रहिए और इसी तरह मुद्दे उठाते रहिए और हमारा ध्यान उस तरफ कीजिए और आपकी बुक्स आती रहें। और मैं तो यही उम्मीद करूंगी और मेरी आपसे इल्तिजा है कि आप पॉलिटिक्स एंटर करने का सोचिए तो ऑस्ट्रेलिया में हमें बहुत अच्छा लगेगा कि हमारे भी कोई बंदे चुनाव में खड़े हुए हैं, और ये मेरी तरफ से आपके लिए दुआ है, आप इसी तरह से ਬਹੁਤ होते ਬਹੁਤ ਧੰਨਵਾਦ ਜੀ, जी ਬਹੁਤ ਬਹੁਤ ਧੰਨਵਾਦ। ਮੈਂ ਪੋਲਿਟਿਕਸ ਜੀ ਹਾਂ, हाँ ਠੀਕ जी ਹੈ, ਪਰ ਉਹਦੇ ਇੱਕ ਪਾਰਟ 'ਚ ਕੰਮ ਕਰਦਾ, ਸਾਰੇ जी ਕਿਤੇ ਸ਼ਾਮਲ ਹਾਂ। ਤੇ जी ਮੈਂ ਇੱਕ ਵਾਰ ਫੇਰ ਇੰਡੋਜ਼ ਟੀਵੀ ਦਾ ਤੇ ਬਾਕੀ ਸਾਰੇ ਜਿਹੜੇ ਸਾਡੇ ਦਰਸ਼ਕ ਹੈ ਸਾਨੂੰ ਦੇਖ ਰਹੇ ਹੋਣਗੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। जी ਠੀਕ ਹੈ ਜੀ, जी, ਥੈਂਕ ਯੂ। थैंक यू, शुक्रिया।